वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम आप सब दर्शकों का स्वागत करदा। व्यूअर्स, उड़ी हमले तो बाद किवें सरकारी तंत्र वालों भारत विच अते खास करके पंजाब विच पाकिस्तान नाल जंग के मद्देनज़र एक माहौल तैयार किया गया अते लोकां दे मनां विच पाकिस्तान अते मुसलमानां खिलाफ जहर भरन की कोशिश की गई। जदों असीं पंजाब नूं मुख रखदिआं इस गल नूं घोखदे हां ਤਾਂ ਦੋਵੇਂ ਪੰਜਾਬਾਂ ਦੀ ਇਤਿਹਾਸਕ ਸਾਂਝ ਅਤੇ ਸਿੱਖਾਂ ਦੀ ਮੁਸਲਮਾਨਾਂ ਨਾਲ ਸਾਂਝ ਨੂੰ ਖੋਰਾ ਲਾਉਣ ਦੀ ਨੀਤੀ ਸਾਹਮਣੇ ਆਉਂਦੀ ਹੈ। ਇਸ ਲਾਈਨ ਤੇ ਸਿੱਖ ਵਿਦਵਾਨਾਂ ਅਤੇ ਚਿੰਤਕਾਂ ਵੱਲੋਂ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ ਹੈ। ਸਿੱਖ ਮੁਸਲਮਾਨ ਸਾਂਝ ਨੂੰ ਹਕੂਮਤ ਵੱਲੋਂ ਕਿਉਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਪਿੱਛੇ ਕੀ ਮਕਸਦ ਹੈ। ਅੱਜ ਦੀ ਘੜੀ ਵਿੱਚ ਪੰਜਾਬ ਨੂੰ ਹਕੂਮਤ ਦੀ ਇਹ ਨੀਤੀ ਕਿਵੇਂ ਪ੍ਰਭਾਵਿਤ ਕਰਦੀ ਹੈ, इस बारे अज असीं अमृतसर तो दल खालसा के सीनियर आगू सरदार सरबजीत सिंह घुमान नाल गलबात करांगे। आओ अज की विचार चर्चा की शुरुआत करते हैं। हाँ जी घुमान साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। घुमान साहब, हुणे मैं ਪਹਿਲਾਂ ਆਪਾਂ ਉਹ ਕਰ ਰਹੇ ਸੀਗੇ ਜਦੋਂ ਗੱਲਬਾਤ, ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤੁਸੀਂ ਰੀਸੈਂਟਲੀ ਹੀ ਇੱਕ ਆਰਟੀਕਲ ਇਸੇ ਵਿਸ਼ੇ ਦੇ ਉੱਪਰ ਲਿਖਿਆ ਕਿ ਕਿਵੇਂ ਜਿਹੜੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈਗੀ ਹੈ, ਜੋ ਕਿ ਇੱਕ ਬਹੁਤ ਇਤਿਹਾਸਕ ਸਾਂਝ ਹੈ, ਉਹਨੂੰ ਕਿਵੇਂ ਇੱਕ ਹੋਰ ਪਰਸਪੈਕਟਿਵ ਤੋਂ ਪੇਸ਼ ਕੀਤਾ ਜਾ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ। ਤੇ ਅੱਜ ਦੀ ਡੇਟ ਦੇ ਵਿੱਚ ਇਸ ਚੀਜ਼ ਨੂੰ ਡਿਸਕਸ ਕਰਨਾ ਇੱਕ ਰੈਲੇਵੈਂਟ ਵੀ ਬਣ ਜਾਂਦਾ ਹੈ, ਕਿਉਂਕਿ ਜੋ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੇ ਹਵਾਲੇ ਨਾਲ ਜੋ ਘਟਨਾਵਾਂ ਸਾਹਮਣੇ ਆਈਆਂ ਨੇ, ਉਹਨਾਂ ਨੂੰ ਮੁੱਖ ਰੱਖਦਿਆਂ ਇਸ ਚੀਜ਼ ਨੂੰ ਜਾਂ ਇਸ ਨੀਤੀ ਨੂੰ ਬੜਾ ਵਰਤਿਆ ਗਿਆ। ਸੋ ਇਸ ਨੀਤੀ ਨੂੰ ਮੁੱਖ ਰੱਖਦਿਆਂ ਥੋੜ੍ਹਾ ਜਿਹਾ ਇਤਿਹਾਸਕ ਪਿਛੋਕੜ ਦੇ ਹਵਾਲੇ ਨਾਲ ਵੀ ਉਹਦਾ ਵੀ ਜ਼ਿਕਰ ਕਰਦਿਆਂ ਤੁਸੀਂ ਅੱਜ ਕੀ ਕਹਿਣਾ ਚਾਹੋਗੇ? देखो, ਜਦੋਂ ਆਪਾਂ ਸਿੱਖਇਜ਼ਮ ਅਤੇ ਇਸਲਾਮ ਬਾਰੇ ਗੱਲ ਕਰਦੇ ਹਾਂ ਜੀ, ਤਾਂ ਦੋਨੇ ਜਿਹੜੇ ਫਲਸਫੇ ਨੇ, ਦੋਨੇ ਜਿਹੜੀਆਂ ਵਿਚਾਰਧਾਰਾਵਾਂ ਨੇ ਜਾਂ ਦੋਨਾਂ ਧਰਮਾਂ ਦੇ ਜਿਹੜੇ ਰਹਿਬਰ ਨੇ, ਜੋ ਉਹਨਾਂ ਨੇ ਸੇਧ ਦਿੱਤੀ ਹੈ ਮਨੁੱਖਤਾ ਨੂੰ, ਉਹਦੇ ਵਿੱਚ ਦੋਨਾਂ ਵਿੱਚ ਹੀ ਬੜੀਆਂ ਜ਼ਿਆਦਾ ਇੱਕ ਦੂਜੇ ਦੇ ਨੇੜਤਾਵਾਂ ਲੱਗੀਆਂ। ਜਿਵੇਂ ਦੋਨਾਂ ਧਰਮਾਂ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਗੱਲ ਕੀਤੀ ਗਈ ਹੈ ਜੀ, ਔਰ ਦੂਸਰੀ ਗੱਲ ਜਿਹੜੀ ਨੇੜਤਾ ਆਉਂਦੀ ਆ ਵੀ ਦੋਨਾਂ ਧਰਮਾਂ ਦੇ ਵਿੱਚ ਹੀ ਬੁੱਤ ਪ੍ਰਸਤੀ ਨੂੰ ਜਿਹੜਾ ਕੋਈ ਥਾਂ ਨਹੀਂ ਹੈਗੀ। ਤੀਸਰਾ, ਜਿਹੜਾ ਮਨੁੱਖਤਾ ਲਈ, ਧਰਮ ਲਈ ਸਰਬੱਤ ਦੇ ਭਲੇ ਵਰਗੀ ਕੌਨਸੈਪਟ ਵਾਲੀਆਂ ਗੱਲਾਂ ਨੇ, ਜਿਵੇਂ ਅਸੀਂ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਵੇਂ ਜਿਹੜਾ ਹੈਗਾ ਇਸਲਾਮ ਨੂੰ ਜੇ ਅਸੀਂ ਸ਼ੁੱਧ ਅਰਥਾਂ ਦੇ ਵਿੱਚ ਸਮਝੀਏ ਤਾਂ ਉੱਥੇ ਵੀ ਸਾਨੂੰ ਨਫ਼ਰਤ ਨਾਲੋਂ ਮਨੁੱਖਤਾ ਨਾਲ ਪਿਆਰ ਕਰਨ ਦੀ ਜਿਹੜੀ ਹੈਗੀ ਆ ਸਿੱਧ ਸਿਖਲਾਈ ਮਿਲਦੀ ਹੈ। ਇੱਕ ਦੂਜੇ ਦੇ ਨੇੜੇ ਨੇ ਦੋਨੇ ਫਲਸਫੇ, ਔਰ ਦੋਨੇ ਫਲਸਫਿਆਂ ਦੀ ਇਹ ਜਿਹੜੀ ਨੇੜਤਾ ਵਾ, ਇਹ ਜਦੋਂ ਪੰਜਾਬ ਦੀ ਧਰਤੀ ਉੱਤੇ ਅਸੀਂ ਪਿਛਲੇ ਜਿਹੜਾ 300 ਸਾਲ 400 ਸਾਲ ਦਾ ਸਾਡਾ ਸਮਾਂ, 500 ਸਾਲ ਦਾ, ਇਹਦੇ ਉੱਤੇ ਨਿਗਾਹ ਮਾਰੀਏ ਤਾਂ ਜਿਹੜੀ ਸਾਡੀ ਬੋਲੀ ਦੀ ਸਾਂਝ ਆ, ਜਿਹੜੇ ਸਾਡੇ ਪਹਿਰਾਵੇ ਦਾ, ਸਾਡੇ ਸੱਭਿਆਚਾਰਕ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ, ਉਹਨਾਂ ਦੀ ਸਾਂਝ ਆ ਜੀ। ਇਸ ਤਰੀਕੇ ਨਾਲ ਸਾਡਾ ਸਿੱਖਾਂ ਅਤੇ ਮੁਸਲਮਾਨਾਂ ਦਾ ਆਪਸ ਵਿੱਚ ਹੀ ਬਹੁਤ ਜ਼ਿਆਦਾ ਜਿਹੜਾ ਨੇੜ ਰਿਹਾ। ਹਾਂ, ਇਹ ਗੱਲ ਆਪਾਂ ਨੂੰ ਭੁੱਲਣੀ ਨਹੀਂ ਚਾਹੀਦੀ ਕਿ ਜਿਹੜੀ ਸਿਆਸੀ ਜਾਂ ਰਾਜਸੀ ਕਾਰਨ ਹੁੰਦੇ ਨੇ, ਉਹਦੇ ਕਰਕੇ ਬਹੁਤ ਸਾਰਾ ਕੁਛ ਇਹੋ ਜਿਹਾ ਵਾਪਰਿਆ ਹੋਇਆ ਹੈ ਜਿਹੜਾ ਕਿ ਦੋਨਾਂ ਕੌਮਾਂ ਜਾਂ ਦੋਨਾਂ ਧਰਮਾਂ ਦੇ ਵਿਰੋਧ ਵਿੱਚ ਆਪਾਂ ਜਿਹਨੂੰ ਖੜੇ ਦੇਖਦੇ ਹਾਂ ਜੀ। ਬੜੀਆਂ ਉਹ ਘਟਨਾਵਾਂ ਨੇ, ਅਸੀਂ ਉਹਨਾਂ ਨੂੰ ਆਪਾਂ ਇਤਿਹਾਸ ਚੋਂ ਮਨਫੀ ਨਹੀਂ ਕਰ ਸਕਦੇ। ਤੇ ਪਰ ਉਹਨਾਂ ਸਾਰੀਆਂ ਘਟਨਾਵਾਂ, ਸਾਰੀਆਂ ਗੱਲਾਂ ਦੇ ਹੁੰਦਿਆਂ ਦੇ ਬਾਵਜੂਦ ਦੋਨੇ ਉਹੋ ਜਿਹਾ ਕੁਛ ਫਿਰ ਸਾਡਾ ਜਿਹੜਾ, ਜੇਕਰ ਮੁਸਲਮਾਨਾਂ ਦੇ ਨਾਲ ਨਫ਼ਰਤ ਵਾਲੀਆਂ ਜਾਂ ਜੰਗਾਂ ਯੁੱਧਾਂ ਵਾਲੀਆਂ ਘਟਨਾਵਾਂ ਨੇ ਜਾਂ ਸਾਰਾ ਕੁਛ ਹੈਗਾ ਜੀ, ਉਹੋ ਜਿਹਾ ਕੁਛ ਤਾਂ ਫਿਰ ਹਿੰਦੂ ਨਾਲ ਵੀ ਆ, ਉਹੋ ਜਿਹਾ ਤਾਂ ਹੋਰ ਬੜਾ ਕੁਛ ਨਾਲ ਵੀ ਜੀ। ਹੁਣ ਅਸੀਂ ਜਦੋਂ ਅੱਜ ਦੇ ਸਮੇਂ ਵਿੱਚ ਗੱਲ ਕਰੀਏ ਤਾਂ ਅੱਜ ਸਾਡੀ ਕੌਮ ਜਿਸ ਹਾਲਾਤ ਵਿੱਚ ਹੈ, ਇੱਥੇ ਜੇਕਰ ਅਸੀਂ ਬਹਿ ਕੇ ਫੈਸਲਾ ਕਰਨਾ ਹੋਵੇ ਤਾਂ ਸਾਨੂੰ ਜੋ ਦੁੱਖ, ਜੋ ਸੰਤਾਪ, ਜੋ ਜ਼ਬਰ ਜ਼ੁਲਮ ਹਿੰਦੂਇਜ਼ਮ ਤੋਂ ਮਿਲ ਰਿਹਾ ਜੀ, ਹਿੰਦੂ ਰਾਜਸੀ ਤਾਕਤ ਤੋਂ ਮਿਲ ਰਿਹਾ, ਹਿੰਦੂ ਸ਼ਾਹੀ ਤੋਂ ਮਿਲ ਰਿਹਾ,
ਉਹੋ ਜਿਹੀ ਕੁਛ ਫਿਰ ਸਾਨੂੰ ਪਹਿਲੋਂ ਇਸਲਾਮ ਤੋਂ ਵੀ ਮੁਸਲਮਾਨਾਂ ਤੋਂ ਵੀ ਮਤਲਬ ਮਿਲਿਆ ਹੋਇਆ। ਬਟ ਅੱਜ ਦੀ ਤਰੀਕ ਵਿੱਚ ਅੱਜ ਸਾਨੂੰ ਕਿਸੇ ਨਾਲ ਵੀ ਜਿਹੜਾ ਹੈਗਾ ਦੁਸ਼ਮਣੀ ਜਾਂ ਵੈਰ ਮੁੱਲ ਲੈਣ ਦੀ ਸਥਿਤੀ ਵਿੱਚ ਅੱਜ ਨਹੀਂ ਹੈਗੀ ਜੀ। ਅੱਜ ਖਾਲਸਾ ਜਿਹੜਾ ਹੈਗਾ ਜਿਸ ਸਥਿਤੀ ਵਿੱਚ ਹੈ, ਅਸੀਂ ਦੁਸ਼ਮਣੀਆਂ ਪਾਲ ਕੇ ਜਿਹੜਾ ਹੈਗਾ ਵੀ ਇਸਲਾਮ ਦੇ ਨਾਲ ਮੁਸਲਮਾਨ ਦੇ ਨਾਲ ਸਾਡੀ ਲਾਗ ਡਾਟ, ਪਰ ਸਾਨੂੰ ਭਾਰਤੀ ਨਿਜ਼ਾਮ ਆ ਜਿਹੜਾ ਉਹ 1947 ਤੋਂ ਖਾਸ ਤੌਰ ਤੇ ਮਿਸਲੀਡ ਕਰ ਰਿਹਾ। ਸਿੱਖਾਂ ਦੇ ਬੱਚੇ ਬੱਚਿਆਂ ਦੇ ਮਨਾਂ ਵਿੱਚ ਹਰ ਮੁਸਲਮਾਨ ਬਾਰੇ ਇਹੀ ਭਰਿਆ ਜਾ ਰਿਹਾ, ਜੋ ਤਾਂ ਜ਼ਕਰੀਆ ਖਾਨ ਵਰਗੇ ਨੇ, ਉਹ ਤਾਂ ਮੱਤੇ ਰੰਗੜ ਵਰਗੇ ਨੇ, ਉਹ ਤਾਂ ਔਰੰਗਜ਼ੇਬ ਵਰਗੇ ਨੇ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਾਈ ਮਰਦਾਨਾ ਜੀ ਵੀ ਹੋਏ ਨੇ, ਪੀਰ ਬੁੱਧੂ ਸ਼ਾਹ ਵੀ ਹੋਏ ਨੇ, ਰਾਏ ਬੁਲਾਰ ਜੀ ਹੋਏ ਨੇ ਜੀ। ਇੱਕ ਬੜੀ ਲੰਬੀ ਚੌੜੀ ਜਿਹੜੀ ਹੈਗੀ ਆ, ਜਿਹੜੀ ਇਤਿਹਾਸਿਕ ਸਾਂਝ ਆ, ਜਿਹੜੀਆਂ ਬਹੁਤ ਵੱਡੀਆਂ ਸਾਖੀਆਂ, ਬੜਾ ਇਤਿਹਾਸਿਕ ਸਾਡਾ ਜਿਹੜਾ ਹੈਗਾ ਖਜ਼ਾਨਾ ਸਾਡੇ ਕੋਲ ਆ ਜੀ, ਉਹ ਤੋਂ ਸਾਨੂੰ ਪਰਾਂ ਰੱਖ ਕੇ ਸਿਰਫ ਮੁਸਲਮਾਨਾਂ ਨੂੰ ਸਿੱਖਾਂ ਦੇ ਦੁਸ਼ਮਣ ਵਜੋਂ ਪ੍ਰੋਜੈਕਟ ਕਰਨ ਦਾ ਜਿਹੜਾ ਭਾਰਤੀ ਨਿਜ਼ਾਮ ਦਾ ਇੱਕ ਇਹ ਨੀਤੀ ਆ ਜੀ, ਉਹਦੇ ਬਾਰੇ ਮੈਂ ਆਪਦੇ ਇਹ ਜਿਹੜਾ ਚਰਚਾ ਤੇ ਇਹਨਾਂ ਦਿਨਾਂ ਚ ਆਰਟੀਕਲ ਆ ਮੇਰਾ, ਉਹਦੇ ਵਿੱਚ ਮੈਂ ਗੱਲ ਕੀਤੀ ਸੀ। ਔਰ ਸਿੱਖ ਜਗਤ ਵੱਲੋਂ ਔਰ ਇਸਲਾਮ ਦੇ ਨਾਲ ਸੰਬੰਧਿਤ ਬਹੁਤ ਸਾਰੇ ਮੁਸਲਮਾਨ ਵੀਰਾਂ ਨੇ ਜਿਵੇਂ ਇਸ ਖਿਆਲ ਨੂੰ ਮੇਰੇ ਨੂੰ ਜਿਹੜਾ ਹੈਗਾ ਉਹਨੂੰ ਰਿਸਪੌਂਡ ਕੀਤਾ, ਜਿਵੇਂ ਮੈਨੂੰ ਫੋਨ ਦੇ ਉੱਤੇ ਜਾਂ ਆਪਣੇ ਵੱਖੋ ਵੱਖਰੇ ਸਾਧਨਾਂ ਰਾਹੀਂ ਮਿਲ ਕੇ ਇਹਨੂੰ ਦੱਸਿਆ ਗੱਲ ਨੂੰ ਕਿ ਅਸੀਂ ਸਮਝਦੇ ਹਾਂ ਗੱਲ ਨੂੰ, ਇਹ ਤੋਂ ਬੜਾ ਮੈਨੂੰ ਉਤਸ਼ਾਹ ਮਿਲਿਆ ਔਰ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ। ਤੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੀ ਧਰਤੀ ਉੱਤੇ ਰਹਿੰਦਿਆਂ ਕਰਕੇ ਇੱਥੋਂ ਦੇ ਸਿੱਖ ਤੇ ਮੁਸਲਮਾਨਾਂ ਦੀ ਸਾਂਝ ਨੂੰ ਵਧਾਉਣ ਦੇ ਲਈ ਮਲੇਰਕੋਟਲੇ ਦੇ ਵਿੱਚ ਸਿੱਖ ਮੁਸਲਿਮ ਫਰੰਟ ਦੇ ਨਾਂ ਦੇ ਬੈਨਰ ਹੇਠ ਇੱਕ ਜਥੇਬੰਦੀ ਜਿਹੜੀ ਆ ਉਹ ਪਹਿਲਾਂ ਹੀ ਸਰਗਰਮ ਆ, ਜਿਹੜੀ ਹਰ ਸਾਲ ਇਸ ਤਰ੍ਹਾਂ ਦਾ ਸਮਾਗਮ ਵੀ ਕਰਵਾਉਂਦੀ ਆ ਔਰ ਅਸੀਂ ਜਿਹੜੀ ਇਹ ਸਾਂਝ ਆ ਇਹਨੂੰ ਹੋਰ ਅੱਗੇ ਵਧਾਉਣ ਦੇ ਲਈ ਯਤਨਸ਼ੀਲ ਰਹਾਂਗੇ ਜੀ। ਘੁਮਾਣ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ 1947 ਤੋਂ ਬਾਅਦ ਸਿੱਖਾਂ ਨੂੰ, ਸਿੱਖਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਚੀਜ਼ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਇਹਦੇ ਤੋਂ ਇੱਕ ਸਵਾਲ ਉੱਠਦਾ ਹੈ ਕਿ ਉਹ ਕਿਹੜੇ ਤਰੀਕੇ ਨੇ, ਕਿਹੜੇ ਤਰੀਕਿਆਂ ਦੇ ਨਾਲ ਜਿਹੜੀ ਇਹ ਨੀਤੀ ਹੈ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਪਹਿਲਾਂ ਤਾਂ ਇਹ, ਤੇ ਜਿਹੜਾ ਅਗਲਾ ਸਵਾਲ ਹੈ ਉਹ ਇਹ ਕਿ ਇਹਦੇ ਪਿੱਛੇ ਮਨਸ਼ਾ ਕੀ ਹੈ। ਇਹ ਦੋਵੇਂ ਸਵਾਲਾਂ ਦਾ ਤੁਸੀਂ ਮੈਨੂੰ ਜਵਾਬ ਦਿਓ ਜੀ। ਦੇਖੋ, ਜਿਹੜਾ ਅੱਜ ਦਾ ਯੁੱਗ ਆ ਉਹ ਹੈਗਾ ਮੀਡੀਆ ਜਿਹੜਾ ਤੁਹਾਨੂੰ ਦੱਸਦਾ ਕਿ ਤੁਹਾਡਾ ਦੋਸਤ ਕੌਣ ਆ, ਤੁਹਾਡਾ ਦੁਸ਼ਮਣ ਕੌਣ ਆ, ਤੁਸੀਂ ਕਿਹਨੂੰ ਨਫ਼ਰਤ ਕਰਨੀ ਆ, ਕਿਹਨੂੰ ਪਿਆਰ ਕਰਨਾ, ਏਦਾਂ ਦਾ ਜਿਹੜਾ ਸਿਸਟਮ ਮੀਡੀਆ ਜਿਹੜਾ ਹੈਗਾ ਇੱਕ ਹਥਿਆਰ ਦੇ ਰੂਪ ਵਰਤਿਆ ਜਾ ਰਿਹਾ ਜੀ। ਔਰ ਭਾਰਤੀ ਜਿਹੜੇ ਹਾਕਮ ਨੇ ਉਹ ਇਸ ਚੀਜ਼ ਦੇ ਵਿੱਚ ਬੜੇ ਮਾਹਿਰ ਨੇ। ਟੈਲੀਵਿਜ਼ਨ, ਫਿਲਮਾਂ ਤੇ ਆਰਟ, ਜਿਹੜੀ ਕਲਾ ਦੇ ਹੋਰ ਵੱਖੋ ਵੱਖਰੇ ਰੂਪ ਨੇ, ਉਹਨਾਂ ਦੀ ਜਿੰਨੀ ਵਰਤੋਂ ਇਸ ਕੰਮ ਲਈ ਹੋ ਰਹੀ ਆ ਉਹ ਸਾਡੇ ਸਾਹਮਣੇ ਆ ਕਿ ਜਦੋਂ ਫਿਲਮਾਂ ਬਣਦੀਆਂ ਨੇ ਉਹਦੇ ਚ ਕਿਸੇ ਸਿੱਖ ਸਰਦਾਰ ਨੂੰ ਪਾਕਿਸਤਾਨ ਨੂੰ ਜਾਂ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਹੋਏ ਦਿਖਾ ਕੇ ਤੇ ਉਹਨੂੰ ਮਤਲਬ ਕਹਿਣਾ ਕਿ ਲਓ ਜੀ ਇਹਨਾਂ ਦੀ ਬੜੀ ਅਫਰਤਫਾਰ ਦਿੱਤੀ। ਜਿਵੇਂ ਹੀ ਹੋਰ ਬੜੇ ਢੰਗ ਤਰੀਕੇ ਨੇ ਟੈਲੀਵਿਜ਼ਨ ਦੇ ਸੀਰੀਅਲ ਆਉਂਦੇ ਨੇ, ਉਹਨਾਂ ਚ ਹਮੇਸ਼ਾ ਜਿਹੜਾ ਹੈਗਾ ਮੁਸਲਮਾਨ ਦੇ ਨਾਲ ਦੁਸ਼ਮਣੀ ਦਿਖਾਉਣੀ ਸਿੱਖ ਦੀ। ਤੇ ਇੱਕ ਨਵਾਂ ਜਿਹੜਾ ਹੈਗਾ ਪੇਂਟਿੰਗ ਜ਼ਿੰਦਗੀਆਂ ਜਾਂ ਬੁੱਤ ਸਾਡੇ ਸਿੱਖਾਂ ਚ ਭਾਵੇਂ ਇਹਦੀ ਕੋਈ ਉਸ ਤਰ੍ਹਾਂ ਦੀ ਮਾਨਤਾ ਨਹੀਂ ਹੈਗੀ, ਬਟ ਹੁਣ ਤੁਸੀਂ ਦੇਖੋ ਕਿ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਇਸ ਤਰ੍ਹਾਂ ਦੇ ਬੁੱਤ, ਇਸ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਨੇਗੀਆਂ ਬਣਾਈਆਂ ਨੇ, ਜਿਨ੍ਹਾਂ ਤੋਂ ਇਹ ਪ੍ਰਭਾਵ ਮਿਲੇ ਕਿ ਜਿਹੜੇ ਸਿੱਖ ਨੇ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਨੇ, ਤਾਂ ਕਰਨੀ ਚਾਹੀਦੀ ਹੈ ਜੀ। ਡਿਫੇੜ ਵਧਾਉਣੀ ਹੈ, ਜਿਵੇਂ 95 ਪਾਤਸ਼ਾਹ ਦੀ 33 ਗਵੀ ਤੇ ਬੈਠਿਆਂ ਦੀ ਫੋਟੋ ਬਣਾਉਣਗੇ ਤਾਂ ਕੋਲ ਸਾਰੇ ਜਿਹੜੇ ਮੁਸਲਮਾਨ ਤਾਂ ਖੜੇ ਦਿਖਾ ਦੇਣਗੇ, ਪਰ ਜਿਹੜਾ ਚੰਦੂ ਸੀਗਾ, ਜਿਹੜਾ ਸਾਡੇ ਇਤਿਹਾਸ ਦੇ ਵਿੱਚ ਚੰਦੂ ਦਾ ਜ਼ਿਕਰ ਆਉਂਦਾ, ਉਹ ਚੰਦੂ ਨੂੰ ਕਿਉਂ ਨਹੀਂ ਦਿਖਾਇਆ ਜਾਂਦਾ? ਜਾਂ ਚੰਦੂ ਵਰਗੇ ਹੋਰ ਵੀ ਬਹੁਤ ਸਾਰੇ ਹਿੰਦੂ ਹੋਣਗੇ ਜਿਹੜੇ ਗੁਰੂ ਸਾਹਿਬ ਨੂੰ ਸ਼ਹਾਦਤ ਕਰਨ ਮੌਕੇ ਉਸ ਟਾਈਮ ਮੌਕੇ ਤੇ ਹੋਣਗੇ ਜੀ। ਜਿਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਜਦੋਂ ਕੀਤਾ, ਉਹ ਉਹਦੀ ਪੇਂਟਿੰਗ ਬਣਾਉਣਗੇ ਜਾਂ ਉਹਦੀ ਫੋਟੋ ਬਣਾਉਣਗੇ ਤਾਂ ਸਾਰੇ ਮੁਸਲਮਾਨ ਕੋਲੇ ਖੜੇ ਦਿਖਾ ਦਿੰਦੇ ਨੇ, ਤੇ ਉਹ ਫੋਟੋ ਕਦੇ ਨਹੀਂ ਦਿਖਾਉਂਦੇ ਜਿਹਦੇ ਚ ਤਿਲਕ ਤੇ ਜਨੇਊ ਜਿਹੜਾ ਹੈਗਾ ਉਹ ਪਾਉਣ ਤੋਂ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮਨਾ ਕੀਤਾ ਸੀ ਜੀ। ਇਹ ਫੋਟੋ ਜਿਹੜੀ ਹੈਗੀ ਆ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕਰਦਿਆਂ ਦੀ, ਉਹਦੇ ਹੇਠਾਂ ਲਿਖ ਦੇਣਗੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ, ਮਤਲਬ ਸਿੱਖਾਂ ਨੂੰ ਇਹ ਦਿਖਾਉਣਾ ਕਿ ਤੁਹਾਡਾ ਤਾਂ ਸਿਰਫ ਤਿਲਕ ਤੇ ਜਨੇਊ ਲਈ ਤੁਹਾਡੀ ਸ਼ਹਾਦਤ ਹੈ, ਪਰ ਜਿਹੜਾ ਤਿਲਕ ਤੇ ਜਨੇਊ ਦੇ ਵਿਰੋਧ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਤਲਬ ਨਾ ਤਾਂ ਧੱਕੇ ਨਾਲ ਲਾਉਣ ਦਿੱਤੇ ਸੀ, ਨਾ ਧੱਕੇ ਨਾਲ ਪਾਉਣ ਦਿੱਤੇ ਸੀ। ਇਸ ਕੌਨਸੈਪਟ ਨੂੰ ਉਜਾਗਰ ਕਰਨ ਦੀ ਤਾਂ ਸਿੱਖਾਂ ਨੂੰ ਹਿੰਦੂਆਂ ਦੇ ਬਾਡੀਗਾਰਡ ਜਾਂ ਪਹਿਰੇਦਾਰ ਦੀ ਜਿਹੜੀ ਬਣਾਉਣ ਵਾਲੀ ਫਿਰਦੀ ਆ ਉਹ ਇਸ ਪੇਂਟਿੰਗ ਦੇ ਰਾਹੀਂ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੁੱਧ ਵਿੱਚ ਜ਼ਹਿਰ ਦੇਣ ਦਾ ਸੀ ਦੁਨੀਚੰਦ ਬ੍ਰਾਹਮਣ, ਉਹ ਆਪਣੇ ਇਤਿਹਾਸ ਵਿੱਚ ਦਰਜ, ਉਹਦੀ ਕਦੇ ਪੇਂਟਿੰਗ ਨਹੀਂ ਬਣਾਉਣਗੇ। ਹੁਣ ਗੰਗੂ ਜਿਹੜਾ ਹੈਗਾ ਉਹਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੀ ਪੇਂਟਿੰਗ ਨਹੀਂ ਲੱਭੂਗੀ। ਸੁੱਚਾਨੰਦ ਖੱਤਰੀ
ਜਿਹਨੇ ਕਿਹਾ ਸੀਗਾ ਵੀ ਇਹ ਸਾਹਿਬਜ਼ਾਦੇ ਜਿਹੜੇ ਨੇ ਇਹਨਾਂ ਬਾਰੇ ਵਚਨ ਕੀਤਾ ਕਿ ਸੱਪ ਦੇ ਵੱਜੇ ਸੱਪ ਹੀ ਹੁੰਦੇ ਨੇ ਜੀ। ਤੇ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹਨਾਂ ਦੀ ਮਤਲਬ ਲੋੜ ਹੈਗੀ ਆ ਸਿੱਖਾਂ ਨੂੰ ਤੇ ਉਨੀ ਹੀ ਜਿੰਨੀ ਕਿ ਇਹ ਦਿਖਾਉਣ ਦੀ ਲੋੜ ਆ ਭਾਈ ਜਿਹੜੇ ਜਿਹਨਾਂ ਤੁਸੀਂ ਮੁਸਲਮਾਨਾਂ ਨੂੰ ਸਿੱਖਾਂ ਦੇ ਖਿਲਾਫ ਖੜਾ ਦਿਖਾਉਂਦੇ ਆ ਭਾਈ ਇੱਕ ਕੋਟਲਾ ਨਿਹੰਗ ਖਾਂ ਆ ਭਾਈ ਗਨੀ ਖਾਨ ਨਬੀ ਖਾਂ ਵਾ ਤੇ ਇਹ ਜਿਹੜੇ ਸਾਨੂੰ ਬਾਰ-ਬਾਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪੇਂਟਿੰਗਾਂ ਰਾਹੀਂ ਦਿਖਾ ਰਹੇ ਨੇ ਕਿ ਸਿੱਖ ਜਿਹੜੇ ਨੇ ਮੁਸਲਮਾਨਾਂ ਦੇ ਦੁਸ਼ਮਣ ਨੇ ਉਹ ਇਹ ਫੋਟੋ ਕਾਹਤੋਂ ਨਹੀਂ ਲੈ ਕੇ ਆਉਂਦੇ ਪੇਂਟਿੰਗ ਕਾਹਤੋਂ ਨਹੀਂ ਲੈ ਕੇ ਆਉਂਦੇ ਜਿਹਦੇ 'ਚ ਜਿਹੜਾ ਸਈਦ ਬਹਿਮੀ ਸ਼ਾਹ ਸੀਗਾ ਛੱਤਿਆਣੇ ਪਿੰਡ ਦੇ ਵਿੱਚ ਜਦੋਂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਤੋਂ ਕਿਲ੍ਹਾ ਛੱਡਿਆ ਜੀ ਤਾਂ ਉਹ ਕਿਲ੍ਹਾ ਛੱਡ ਕੇ ਜਦੋਂ ਛੱਤਿਆਣੇ ਪਿੰਡ ਪਹੁੰਚੇ ਮਾਲਵੇ ਦੇ ਵਿੱਚ ਉੱਥੇ ਖੰਡੇ ਵਾਟੇ ਦੀ ਕੋਲ ਛੱਡ ਕੇ ਅਜਮੇਰ ਸਿੰਘ ਸਰਜਾ ਸੀਗਾ ਉਹ ਮੁਸਲਮਾਨ ਫਕੀਰ ਸਈਦ ਬਹਿਮੀ ਸ਼ਾਹ ਉਹਦੀ ਫੋਟੋ ਤਾਂ ਮਤਲਬ ਕਦੇ ਨਹੀਂ ਸਾਨੂੰ ਮਿਲਦੀ। ਉਹ ਸਿਰਫ ਉਹ ਪੇਂਟਿੰਗਾਂ ਉਹ ਫਿਲਮਾਂ ਉਹ ਆਰਟ ਦੇ ਵੱਖ-ਵੱਖ ਸਾਧਨਾਂ ਰਾਹੀਂ ਸਿੱਖਾਂ ਨੂੰ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਭਰਨ ਦੇ ਲਈ ਯਤਨਸ਼ੀਲ ਨੇ ਕਿ ਮੁਸਲਮਾਨਾਂ ਨਾਲ ਲੜੋ ਮੁਸਲਮਾਨਾਂ ਦੇ ਖਿਲਾਫ ਹੋਵੋ। ਇਹਦੀ ਮਨਸ਼ਾ ਬੜੀ ਸਪਸ਼ਟ ਹੈ ਕਿ ਸਿੱਖ ਜਿਹੜੇ ਨੇ ਉਹ ਇਸਲਾਮ ਨਾਲ ਜਾਂ ਮੁਸਲਮਾਨਾਂ ਦੇ ਨਾਲ ਨੇੜਤਾ ਜਾਂ ਸਾਂਝ ਨਾ ਵਧਾ ਸਕਣ। ਇਹਨਾਂ ਦੀ ਜਿਹੜੀ ਨੇੜਤਾ ਜਾਂ ਸਾਂਝ ਆ ਹਿੰਦੂ ਨਾਲ ਤਾਂ ਅਸੀਂ ਰਹਿਣ ਨਹੀਂ ਦਿੰਦੇ ਉਹ ਸੱਚਦੇ ਨੇ ਕਿ ਹਿੰਦੂ ਨੇ ਤਾਂ ਇਹਨਾਂ ਨੂੰ ਕ੍ਰਸ਼ ਕਰਨਾ ਸਿੱਖੀ ਨੂੰ ਸਿੱਖਾਂ ਨੂੰ ਤੇ ਇਸਲਾਮ ਨਾਲ ਜਾਂ ਕਿਸੇ ਹੋਰ ਨਾਲ ਇਹਨਾਂ ਨੇ ਬਣਨਾ ਦਿਓ। ਉਹ ਸਿੱਖਾਂ ਨੂੰ ਇਹ ਹਰ ਪਾਸਿਓਂ ਤੋੜ ਕੇ ਉਹਨਾਂ ਨੂੰ ਘੇਰ ਕੇ ਮਾਰਨ ਦੀ ਜਿਹੜੀ ਇਹਨਾਂ ਦੀ ਸਾਜ਼ਿਸ਼ ਆ ਉਹਦੇ ਤਹਿਤ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ। ਇਹਨੂੰ ਘੁਮਾਣ ਸਾਹਿਬ ਜਿਹੜੀ ਅੱਜ ਦੀ ਪੋਲਿਟਿਕਸ ਹੈਗੀ ਹੈ ਜਦੋਂ ਅਸੀਂ ਉਹਦੇ ਹਵਾਲੇ ਨਾਲ ਦੇਖਦੇ ਹਾਂ ਖਾਸ ਕਰਕੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਹੁਣ ਘਟਨਾਵਾਂ ਵਾਪਰੀਆਂ ਨੇ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਦੇ ਹਵਾਲੇ ਦੇ ਨਾਲ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਨੀਤੀ ਨੂੰ ਕਿਵੇਂ ਲਾਗੂ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹਦਾ ਡਰ ਕਹਿ ਲਓ ਜਾਂ ਇਹਨੂੰ ਕਿਵੇਂ ਵਰਤਿਆ ਕਿਵੇਂ ਜਾ ਰਿਹਾ ਹੈ? ਹੁਣੇ ਹੀ ਇੱਕ ਜੰਗ ਦਾ ਮਾਹੌਲ ਜਿਹੜਾ ਸਰਜੀਕਲ ਸਟ੍ਰਾਈਕ ਪਹਿਲੋਂ ਉਹਦੀ ਚਰਚਾ ਹੋਈ ਉਸ ਤੋਂ ਬਾਅਦ ਇੱਕ ਜੰਗ ਦਾ ਮਾਹੌਲ ਸਿਰਜਿਆ ਗਿਆ ਜੀ। ਉਸ ਮਾਹੌਲ ਦੇ ਵਿੱਚ ਮੀਡੀਆ ਦੇ ਰਾਹੀਂ ਮਤਲਬ ਇਸ ਤਰ੍ਹਾਂ ਭੜਕਾਹਟ ਪੈਦਾ ਕੀਤੀ ਗਈ ਕਿ ਇੱਕ ਤਾਂ ਹੈਗਾ ਵੀ ਸਾਰੇ ਮੁਲਕ ਦੇ ਹੀ ਸਾਰੇ ਹਿੰਦੁਸਤਾਨ ਦੇ ਬਟ ਖਾਸ ਤੌਰ ਤੇ ਪੰਜਾਬ ਜਾਂ ਸਿੱਖਾਂ ਨੂੰ ਇਸ ਤਰੀਕੇ ਨਾਲ ਤਿਆਰ ਕਰਨ ਦੀ ਉਹ ਨੀਤੀ ਸੀਗੀ ਕਿ ਉਹ ਮੁਸਲਮਾਨਾਂ ਜਾਂ ਪਾਕਿਸਤਾਨ ਦੇ ਖਿਲਾਫ ਨਫ਼ਰਤ ਨਾਲ ਭਰ ਜਾਣ ਜੀ। ਇਹ ਜਦੋਂ ਇਸ ਤਰ੍ਹਾਂ ਦਾ ਜੰਗੀ ਮਾਹੌਲ ਬਣਦਾ ਚਾਹੇ 1971 ਦੀ ਗੱਲ ਆ ਜਾਂ ਹੋਰ ਉਹ ਫਿਰ ਉਸ ਟਾਈਮ ਦੇ ਉੱਤੇ ਇਹ ਟੈਲੀਵਿਜ਼ਨ ਰੇਡੀਓ ਫਿਲਮਾਂ ਜੋ ਵੀ ਇਹਨਾਂ ਕੋਲੇ ਸਾਧਨ ਨੇ ਉਹਨਾਂ ਰਾਹੀਂ ਦੱਸ ਜਾਂਦੇ ਨੇ ਕਿ ਲਓ ਜੀ ਇਹ ਉਹੀ ਨੇਗੇ ਜਿਨ੍ਹਾਂ ਨੇ ਤੁਹਾਡੇ ਬੱਚੇ ਸਾਹਿਬਜ਼ਾਦੇ ਸ਼ਹੀਦ ਕਰਦੇ ਸੀ ਗੁਰੂ ਸਾਹਿਬ ਨੂੰ ਸ਼ਹੀਦੀਆਂ ਇਹ ਤਾਂ ਉਹ ਸਾਰਾ ਕੁਝ ਦੱਸਣ ਲੱਗ ਜਾਂਦੇ ਨੇ ਜੀ। ਹੁਣ ਜੇਕਰ ਭਾਰਤੀ ਫੌਜੀ ਆ ਜਿਹੜਾ ਉਹਦੀ ਪਾਕਿਸਤਾਨੀ ਫੌਜੀ ਨਾਲ ਨਿੱਜੀ ਤੌਰ ਤੇ ਕੋਈ ਦੁਸ਼ਮਣੀ ਨਹੀਂ ਨਾ ਉਹਦੇ ਮੁਸਲਮਾਨ ਹੋਣ ਨਾਲ ਸਿੱਖ ਨੂੰ ਕੋਈ ਪ੍ਰੋਬਲਮ ਆ ਜੀ ਬਟ ਉਹ ਜਦੋਂ ਇਹ ਚੀਜ਼ਾਂ ਦੱਸਦੇ ਨੇ ਉਸ ਤੋਂ ਜ਼ਕਰੀਆ ਮੱਸਾ ਰੰਗੜ ਤੇ ਹੋਰ ਸਾਰਾ ਕੁਝ ਚੇਤੇ ਕਰਾਉਣ ਦਾ ਯਤਨ ਕਰਦੇ ਨੇ ਤੇ ਜਦੋਂ ਕਿ ਸਾਨੂੰ ਇਹ ਚੇਤੇ ਹੋਣਾ ਚਾਹੀਦਾ ਕਿ ਪੀਰ ਬੁੱਧੂ ਸ਼ਾਹ ਦੇ ਵਾਰਸ ਨੇ ਉਹ ਤੇ ਇਸੇ ਤਰ੍ਹਾਂ ਦੀ ਇੱਕ ਜਿਹੜੀ ਜਿਵੇਂ ਅੱਜ ਦੀ ਅਸੀਂ ਗੱਲ ਕਰਦੇ ਹਾਂ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਕਿਸੇ ਧਰਮ ਦੇ ਖਿਲਾਫ ਨਹੀਂ ਸਿਰਜਿਆ। ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਿੱਖੀ ਦੀ ਸੋਚ ਸਾਨੂੰ ਦਿੱਤੀ ਆ ਉਹ ਮਨੁੱਖਤਾ ਦੇ ਭਲੇ ਦੀ ਸੋਚ ਆ ਪਰ ਇਹ ਸਾਨੂੰ ਇੱਕ ਇਹੋ ਜਿਹੇ ਹੱਥ ਚੋਕੇ ਬਣਾ ਕੇ ਆਪਣਾ ਵਰਤਣਾ ਚਾਹੁੰਦੇ ਨੇ ਕਿ ਅਸੀਂ ਸਿਰਫ ਜੀ ਮੁਸਲਮਾਨਾਂ ਦੇ ਖਿਲਾਫ ਤੇ ਹਿੰਦੂਆਂ ਦੇ ਅਸੀਂ ਖੇ ਰਾਖੇ ਜੇ ਬਣਾ ਕੇ ਪੈਦਾ ਕੀਤੇ ਗਏ ਹਾਂ ਜੀ। ਤਾਂ ਜਦੋਂ 1971 ਦੀ ਜੰਗ ਮੌਕੇ ਵੀ ਇਸ ਤਰ੍ਹਾਂ ਦੀ ਗੱਲ ਹੋਈ ਉਸ ਟਾਈਮ ਭਾਈ ਵਿਜੇਂਦਰ ਸਿੰਘ ਜੀ ਜਿਹੜੇ ਦਲ ਖਾਲਸਾ ਦੇ ਮੁਖੀ ਨੇ ਉਹਨਾਂ ਨੇ ਇੱਕ ਪੋਇਮ ਜਿਹੜੀ ਸੀ ਕਵਿਤਾ ਜਿਹੜੀ ਸੀ ਉਹਦੇ ਰਾਹੀਂ ਕੌਮ ਦਾ ਦਰਦ ਜਿਹੜਾ ਸੀਗਾ ਉਹ ਬਿਆਨ ਕੀਤਾ ਸੀਗਾ। ਉਹੀ ਅੱਜ ਦੇ ਜਿਹੜਾ ਸਾਡਾ ਸਾਰਾ ਹੈਗਾ ਬਣਿਆ ਹਿਸਾਬ ਦਾ ਉਹਦੇ ਵਿੱਚ ਪੂਰੀ ਦੀ ਪੂਰੀ ਕਵਿਤਾ ਜਿਹੜੀ ਆ ਉਹ ਫਿੱਟ ਬੈਠਦੀ ਆ। ਮੈਂ ਉਹਦੀਆਂ ਕੁਝ ਕਲੇਨਾਂ ਜਿਹੜੀਆਂ ਲੱਗੀਆਂ ਸਾਂਝੀ ਕਰਾਂਗਾ ਜੀ। ਬਿਲਕੁਲ ਭਾਰਤੀ ਫੌਜੀਆਂ ਨੂੰ ਜਾਂ ਸਿੱਖ ਫੌਜੀਆਂ ਨੂੰ ਕੀ ਉਹ ਕਹਿੰਦੇ ਨੇ ਕਹਿੰਦੇ ਸਰਹੱਦਾਂ ਉੱਤੇ ਲੜ ਰਹੇ ਦਸ਼ਮੇਸ਼ ਪਿਤਾ ਦੇ ਵਾਰਸੋ ਪੀਰ ਬੁੱਧੂ ਸ਼ਾਹ ਦੇ ਵਾਰਸਾਂ ਤੇ ਗੋਲੀਆਂ ਚਲਾ ਰਹੇ ਹੋ ਤੇ ਗੰਗੂ ਦੇ ਵਾਰਸਾਂ ਦਾ ਹੁਕਮ ਬਜਾ ਰਹੇ ਹੋ। ਉਸ ਪਾਸੇ ਡੁੱਲਦਾ ਖੂਨ ਕੋਈ ਗਹਿਰਾਂ ਦਾ ਖੂਨ ਹੈ ਅੰਦਰ ਤੁਹਾਡੇ ਫਿਰਦਾ ਇਹ ਕਿਹਾ ਜਨੂਨ ਆ ਜਹਾਂਗੀਰ ਵੇਲੇ ਮੀਆਂ ਮੀਰ ਹੈ ਸੀ ਜੇ ਜਹਾਂਗੀਰ ਸੀ ਤਾਂ ਉਦੋਂ ਥਾਈ ਮੀਆਂ ਮੀਰ ਦੀ ਸੀਗੀ। ਔਰੰਗਜ਼ੇਬ ਵੇਲੇ ਬੁੱਧੂ ਸ਼ਾਹ ਫਕੀਰ ਹੈ ਸੀ ਸਾਹਿਬਜ਼ਾਦਿਆਂ ਲਈ ਸੀ ਤਾਂ ਕਿਸਨੇ ਮਾਰੀ ਉਹ ਗਨੀ ਖਾਨ ਨਬੀ ਖਾਨ ਨੂੰ ਕੀ ਸੀ ਲਚਾਰੀ ਭੁੱਲੇ ਹੋ ਅਹਿਸਾਨ ਮੀਆਂ ਮੀਰ ਦੇ ਬੁੱਧੂ ਸ਼ਾਹ ਦੇ ਪੁੱਤਰਾਂ ਦੀ ਸ਼ਮਸ਼ੀਰ ਦੇ ਇਹ ਰਾਜੇ ਪਹਾੜੀ ਗੁਲਾਮੀ ਦੇ ਬੰਧੇਰ ਗੰਗੂ ਬ੍ਰਾਹਮਣ ਨਾਲ ਸਾਡਾ ਕੀ ਮੇਲ ਡੋਗਰਿਆਂ ਦੀ ਕੀ ਭੁੱਲ ਗਈ ਗਦਾਰੀ ਗਦਾਰਾਂ ਨਾਲ ਦੱਸੋ ਸਾਡੀ ਕਾਹਦੀ ਜਾਰੀ ਇਹ ਗਾਂਧੀ ਹੈ ਨਹਿਰੂ ਜਾਂ ਨਹਿਰੂ ਦੇ ਧੀ ਹੈ ਗੰਗੂ ਹੀ ਗੰਗੂ ਨੇ ਹੋਰ ਇੱਥੇ ਕੀ ਹੈ। ਸੋ ਇਹ ਜਿਹੜਾ ਭਾਰਤੀ ਨਿਜ਼ਾਮ ਡੋਗਰਿਆਂ ਦਾ ਗੰਗੂਵਾਦੀਆਂ ਦਾ ਤੇ ਸਿੱਖੀ ਦੇ ਤੇ ਸਿੱਖਾਂ ਦੇ ਵੈਰੀਆਂ ਦਾ ਜਿਹੜਾ ਪ੍ਰਤੀਨਿਧ ਬਣ ਕੇ ਸਿੱਖਾਂ ਨੂੰ ਮੁਸਲਮਾਨਾਂ ਦੇ ਤੇ ਇਸਲਾਮ ਦੇ ਖਿਲਾਫ ਖੜਾ ਕਰਕੇ ਆਪਦੀ ਜਿਹੜੀ ਕੂਟਨੀਤੀ ਆ ਉਹਨੂੰ ਚਲਾਉਣ ਨੂੰ ਫਿਰਦਾ
ਉਹਨੂੰ ਅੱਜ ਦੇ ਸਮੇਂ ਵਿੱਚ ਸਾਨੂੰ ਕਰਮਾਂ ਰਾਹੀਂ, ਸਾਨੂੰ ਬੋਲ ਕੇ, ਸਾਨੂੰ ਲਿਖ ਕੇ ਆਪਦੀ ਕੌਮ ਦਾ ਪੱਖ ਦੁਨੀਆ ਸਾਹਮਣੇ ਪੇਸ਼ ਕਰਨਾ ਪਊਗਾ ਕਿ ਅਸੀਂ ਸਰਬੱਤ ਦੇ ਭਲੇ ਲਈ ਹਾਂ। ਅਸੀਂ ਕਿਸੇ ਖਾਸ ਧਰਮ ਦੇ ਵੈਰੀ ਵੀ ਨਹੀਂ ਹੈਗੇ, ਅਸੀਂ ਕਿਸੇ ਖਾਸ ਧਰਮ ਦੇ ਰਾਖੇ ਵੀ ਨਹੀਂ ਹੈਗੇ। ਜੀ ਘੁਮਾਣ ਸਾਹਿਬ, ਤੁਸੀਂ ਆਪਣੀ ਜਦੋਂ ਤੁਸੀਂ ਬਿਆਨ ਕਰ ਰਹੇ ਸੀ ਤਾਂ ਤੁਸੀਂ ਮੈਂਸ਼ਨ ਕੀਤਾ ਕਿ ਜੋ ਇਹਨਾਂ ਦੀ ਨੀਤੀ ਹੈਗੀ ਹੈ ਉਹ ਇਹ ਹੈ ਵੀ ਸਿੱਖਾਂ ਨੂੰ ਹੱਥ ਠੋਕੇ ਬਣਾ ਕੇ ਵਰਤਣਾ ਚਾਹੁੰਦੇ ਆ। ਜਦੋਂ ਅਸੀਂ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਪਰ ਦੇਖਦੇ ਹਾਂ ਤਾਂ ਇਹ ਨੀਤੀ ਅਮਲ ਦੇ ਰੂਪ ਦੇ ਤੌਰ ਤੇ ਉੱਪਰ ਵੀ ਦੇਖੀ ਜਾ ਸਕਦੀ ਹੈ। ਜਿਵੇਂ ਕਿ ਹਾਲ ਹੀ ਦੇ ਵਿੱਚ ਰਾਜਨਾਥ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਕਿਹਾ ਕਿ ਉਹਨਾਂ ਨੇ ਕਦੇ ਵੀ ਇਹ ਹੁਕਮ ਨਹੀਂ ਸੀ ਕੀਤਾ ਕਿ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਜਾਂ ਜਿਹੜੇ ਬਾਰਡਰ ਦੇ ਲਾਗੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੇ ਪੱਟੀ ਹੈਗੀ ਹੈ ਉਹਨੂੰ ਖਾਲੀ ਕਰਵਾਇਆ ਜਾਵੇ। ਉਹ ਕਹਿੰਦੇ ਆ ਵੀ ਮੇਰਾ ਸੀਗਾ ਵੀ ਉਹਨਾਂ ਨੂੰ ਤੁਸੀਂ ਇੱਕ ਸਾਵਧਾਨੀ ਦੇ ਤੌਰ ਤੇ ਵਰਤੋ, ਤੇ ਜੋ ਇਹ ਕਾਰਵਾਈ ਕੀਤੀ ਗਈ ਹੈ ਇਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ, ਆਪਣੇ ਤੌਰ ਤੇ ਕੀਤੀ ਗਈ ਹੈ। ਸੋ ਨਾਲ ਹੀ ਜਦੋਂ ਅਸੀਂ ਇਹਨੂੰ ਪੰਜਾਬ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਕਿਵੇਂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਿਹੜਾ ਤਿਰੰਗਾ ਮਾਰਚ ਹੈ ਪੰਜਾਬ ਦੀ ਧਰਤੀ ਦੇ ਉੱਪਰ ਉਹ ਕੱਢਿਆ ਗਿਆ। ਸੋ ਜਿਹੜੀ ਇਹ ਸਾਰੀ ਪੋਲਿਟਿਕਸ ਹੈਗੀ ਹੈ ਇਹਨੂੰ ਹੱਥ ਠੋਕੇ ਦੇ ਜਿਹੜੀ ਤੁਸੀਂ ਗੱਲ ਮੈਂਸ਼ਨ ਕੀਤੀ ਹੈ, ਜੇ ਮੈਂ ਉਸ ਪੱਖ ਤੋਂ ਦੇਖਣਾ ਹੋਵੇ ਤਾਂ ਜਿਹੜਾ ਬਾਦਲ ਸਰਕਾਰ ਹੈਗੀ ਹੈ, ਅਕਾਲੀ ਦਲ ਦਾ ਅੱਜ ਦਾ ਰੋਲ ਹੈਗਾ ਪੰਜਾਬ ਦੇ ਵਿੱਚ ਅੱਜ ਦੀ ਸਿਚੁਏਸ਼ਨ ਦੇ ਵਿੱਚ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਿੱਖ ਸਮਾਜ ਦਾ ਇੱਕ ਹਿੱਸਾ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਹੀ ਇਸ ਵਿਰਤੀ ਦਾ ਰਿਹਾ ਜਿਸ ਵਿਰਤੀ ਦੀ ਆਪਾਂ ਵਿਚਾਰ ਕਰ ਰਹੇ ਹੈਗੇ ਹਾਂ। ਔਰ ਇਸ ਵਿਰਤੀ ਨੂੰ ਆਪਾਂ ਇਕੱਲਾ ਬਾਦਲ ਦਲ ਤੱਕ ਮਹਿਦੂਦ ਕਰਕੇ ਨਾ ਦੇਖੀਏ। ਕਾਂਗਰਸੀ ਸਿੱਖ, ਭਾਜਪਾਈ ਸਿੱਖ, ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਜਿਹੜੇ ਸਿੱਖ ਨੇਗੇ ਉਹਨਾਂ ਦੇ ਵਿੱਚ ਇਹ ਵਿਰਤੀ ਬੜੇ ਜ਼ੋਰ ਸ਼ੋਰ ਦੇ ਨਾਲ ਹੈਗੀ ਆ। ਔਰ ਇਸ ਟਾਈਮ ਦੇ ਉੱਤੇ ਕਿਉਂਕਿ ਅਕਾਲੀ ਦਲ ਦੀ, ਬਾਦਲ ਦੀ ਜਿਹੜੀ ਸਰਕਾਰ ਆ ਉਹ ਜ਼ਿਆਦਾ ਮੋਢੀ ਇਹ ਬਣੇ ਹੋਏ ਨੇ, ਪਰ ਜਦੋਂ ਮੌਕਾ ਮਿਲਦਾ ਉਦੋਂ ਇਹ ਸਾਰੇ ਲੋਕ ਜਿਹੜੇ ਨੇਗੇ ਇਸ ਤਰ੍ਹਾਂ ਦੀ ਵਿਰਤੀ ਨੂੰ ਪ੍ਰਗਟਾਵਾ ਦਾ ਕਰਦੇ ਨੇ। ਪਰ ਇਸ ਟਾਈਮ ਦੇ ਉੱਤੇ ਪਹਿਲਾਂ ਵਾਲੀ ਗੱਲ ਨਹੀਂ ਰਹੀ। ਸਾਡੇ ਸਿੱਖ ਭਾਈਚਾਰੇ ਦੇ, ਸਾਡੇ ਆਵਾਮ ਦੇ ਮਨਾਂ ਦੇ ਵਿੱਚ ਕਿਸੇ ਕਿਸਮ ਦਾ ਹੁਣ ਕੋਈ ਜ਼ਿਆਦਾ ਵਹਿਮ ਨਹੀਂ ਰਿਹਾ। ਉਹ ਇਹ ਸਾਰੀ ਗੱਲ ਜਾਣਦੇ ਆ। ਜਿੰਨੀ ਚਰਚਾ ਇੰਟਰਨੈਸ਼ਨਲ ਲੈਵਲ ਤੇ ਇਹ ਜਿਹੜਾ ਪਿੰਡ ਖਾਲੀ ਕਰਾਉਣ ਵਾਲੇ ਮਸਲੇ ਤੇ ਜਾਂ ਹੋਰ ਹੋਈ ਆ, ਉਹਦੇ ਤੋਂ ਆਮ ਪੇਂਡੂ ਸਮਾਜ ਜਿਹੜਾ ਹੈਗਾ, ਆਮ ਜਿਹੜਾ ਸਿੱਖ ਵਾ ਉਹਨੂੰ ਪੁੱਛੋ, ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ, ਸਮਝ ਗਿਆ ਕਿ ਸਾਨੂੰ ਤੰਗ ਪਰੇਸ਼ਾਨ ਕਰਨ ਦਾ, ਸਾਨੂੰ ਪਿੰਡਾਂ ਚੋਂ ਉਠਾਲ ਦਿਓ ਜੀ, ਭਜਾ ਦਿਓ। ਜਦੋਂ ਤੰਗ ਹੋਊਗਾ ਬੰਦਾ ਕੀ ਕਹੇਗਾ ਕਿ ਯਾਰ ਮੁਸਲਮਾਨ ਬੜੇ ਮਾੜੇ ਆ, ਇਹ ਪਾਕਿਸਤਾਨੀ ਬੜੇ ਮਾੜੇ ਆ ਜੀ, ਇਹਨਾਂ ਨੇ ਤਾਂ ਸਾਡਾ ਘਰ ਬਾਰ ਉਜਾੜਤਾ ਜੀ, ਇਹ ਕੋਈ ਨਾ ਕਰਤਾ। ਤੋ ਇਹ ਸਾਰੀ ਜਿਹੜੀ ਗੱਲ ਵਾ ਇਹ ਆਮ ਸਿੱਖ ਜਿਹੜਾ ਹੈਗਾ ਉਹ ਸਮਝਦਾ ਵਾ ਤੇ ਇਸ ਦੇ ਨਾਲ ਹੀ ਜਿਹੜੇ ਹੱਥ ਚੋਕੇ ਬਣੇ ਹੋਏ ਨੇ ਉਹਨਾਂ ਦੀ ਵੀ ਸੋਚ ਤੇ ਬਿਰਤੀ ਜਿਹੜੀ ਆ ਨਾਲ ਦੀ ਨਾਲ ਨੰਗੀ ਜਿਹੜੀ ਆ ਉਹ ਹੋ ਰਹੀ ਆ। ਪੁਰਾਣੇ ਪਹਿਲੇ ਵੇਲਿਆਂ ਦੇ ਵਿੱਚ ਇਹਨਾਂ ਦਾ ਤੀਰ ਤੁੱਕਾ ਚੱਲਦਾ ਰਿਹਾ, ਹੁਣ ਹੱਥ ਚੋਕਿਆਂ ਦਾ ਵੀ ਤੇ ਇੰਡੀਅਨ ਸਿਸਟਮ ਦਾ ਵੀ। ਅੱਜ ਹਜ਼ਾਰਾਂ ਕਲਮਾਂ, ਹਜ਼ਾਰਾਂ ਲੋਕ ਜਿਹੜੇ ਨੇ ਉਹ ਸੱਚ ਬੋਲਦੇ ਨੇ ਤੇ ਸੱਚ ਨੂੰ ਲੋਕਾਂ ਦੇ ਸਾਹਮਣੇ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ। ਜੀ ਘੁਮਾਣ ਸਾਹਿਬ, ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਆਪਣਾ ਸਮਾਂ ਕੱਢਿਆ ਜੀ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਦੇ ਵਿੱਚੋਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਅੱਜ ਦੀ ਜਿਹੜੀ ਵਿਚਾਰ ਚਰਚਾ ਦਾ ਮੁੱਖ ਵਿਸ਼ਾ ਸੀਗਾ ਕਿ ਜਿਹੜੇ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਹੈਗੀ ਹੈ ਉਹਨੂੰ ਕਿਵੇਂ ਇੱਕ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਸਾਡੇ ਮਨਾਂ ਦੇ ਵਿੱਚ ਵੀ ਘਰ ਕਰ ਚੁੱਕਿਆ ਕਿਸੇ ਹੱਦ ਤੱਕ। ਸੋ ਜੋ ਅੱਜ ਦੀ ਵਿਚਾਰ ਚਰਚਾ ਤੋਂ ਅਸੀਂ ਕੱਢ ਸਕਦੇ ਹਾਂ ਜਾਂ ਨਿਚੋੜ ਕੱਢ ਸਕਦੇ ਹਾਂ ਉਹ ਇਹੀ ਹੈਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਤੇ ਤਵੱਜੋ ਦਈਏ ਕਿ ਜਿਹੜਾ ਅਸੀਂ ਸਾਡਾ ਇਤਿਹਾਸ ਹੈਗਾ ਉਹਨੂੰ ਅਸੀਂ ਆਪ ਪੜ੍ਹੀਏ, ਸਮਝੀਏ ਤੇ ਜਿਹੜੀ ਸਾਰੀਆਂ ਘਟਨਾਕ੍ਰਮ ਹੁੰਦਾ ਉਹਨੂੰ ਅਸੀਂ ਆਪਣੇ ਨਜ਼ਰੀਏ ਤੋਂ ਦੇਖਣ ਦੀ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਜੀ, ਤੇ ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।